ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟਵੀਤ ਕੌਰ ਨਿਊਜ਼ TV 84 ਦੇ ਨਾਲ ਵੀਡੀਓ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਅਖੀਰ ਉਹੀ ਹੋਇਆ ਜਿਸ ਗੱਲ ਦਾ ਡਰ ਸੀਗਾ। ਬੀਤੀ ਰਾਤ ਪੁਲਿਸ ਦੀ ਚਿੱਟ ਕੱਪੜਿਆਂ ਵਾਲੀ ਧਾਰ ਜਿਨ੍ਹਾਂ ਨੇ ਕੇਸਰੀ ਪੱਗਾਂ ਬੰਨੀਆਂ ਹੋਈਆਂ ਸਨ ਅਤੇ ਨਿਸ਼ਾਨ ਸਾਹਿਬ ਵੀ ਚੁੱਕਿਆ ਹੋਇਆ ਸੀਗਾ, ਭਾਈ ਗੁਰਬਖਸ਼ ਸਿੰਘ ਜੀ ਦੇ ਦਰਸ਼ਨਾਂ ਦੇ ਬਹਾਨੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ 'ਚ ਭਾਈ ਸਾਹਿਬ ਦੇ ਕਮਰੇ ਤੱਕ ਜਾ ਪਹੁੰਚੇ ਤੇ ਉਹਨਾਂ ਨੂੰ ਬੜੇ ਬੇਅਦਬ ਤਰੀਕੇ ਨਾਲ ਚੁੱਕ ਕੇ ਗੱਡੀ ਵਿੱਚ ਸੁੱਟ ਲਿਆ ਗਿਆ। मौके ते मौजूद 6-7 ਸਿੰਘਾਂ ने पुलिस ਨੂੰ ਧੱਕਾਸ਼ਾਹੀ ਕਰਨ ਤੋਂ ਰੋਕਿਆ पर ਉਹਨਾਂ ਦੀ ਕੋਈ पेश ना गई। मौके ते गवाहां अनुसार बहुत सारे पुलिसिया शराब ਦੇ ਨਾਲ ਰੱਜੇ ਹੋਏ ਸਨ ਅਤੇ ਇਸ ਧਾੜ ਦੇ ਨਾਲ ਉਹਨਾਂ ਦੇ ਉੱਚ ਅਧਿਕਾਰੀ ਵੀ ਸਨ। ਅਖੀਰਲੀਆਂ ਖਬਰਾਂ ਮਿਲਣ ਤੱਕ ਭਾਈ ਗੁਰਬਖਸ਼ ਸਿੰਘ ਜੀ ਨੂੰ ਸਿਵਲ ਹਸਪਤਾਲ ਮੋਹਾਲੀ ਵਿੱਚ ਲਿਜਾਇਆ ਗਿਆ ਤੇ ਉਹਨਾਂ ਦੀ ਭੁੱਖ ਹੜਤਾਲ ਤੁੜਵਾਉਣ ਲਈ ਜਬਰੀ ਗਲੂਕੋਸ਼ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਊਅਰਸ, ਪੁਲਿਸ ਦੇ ਇਸ ਨਾਦਰਸ਼ਾਹੀ ਹਮਲੇ ਕਰਕੇ ਪੂਰੀ ਦੁਨੀਆ ਵਿਚਲੀਆਂ ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ ਦੌੜ ਗਈ ਹੈ। ਸਿੱਖ ਸੰਗਤਾਂ ਵੱਲੋਂ ਭਾਰੀ ਗਮ ਅਤੇ ਗੁੱਸੇ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਅੱਜ ਅਸੀਂ ਇਸੇ ਸੰਬੰਧੀ ਗੱਲਬਾਤ ਕਰਾਂਗੇ ਪੰਜਾਬ ਤੋਂ ਦੋ ਮੁੱਖ ਸ਼ਖਸੀਅਤਾਂ ਦੇ ਨਾਲ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਪਹਿਰੇਦਾਰ ਨਿਊਜ਼ਪੇਪਰ ਦੇ ਐਡੀਟਰ ਭਾਈ ਜਸਪਾਲ ਸਿੰਘ ਹੈਰਾਂ ਜੋ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਬੀਤੀ ਰਾਤ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਕੀ ਵਾਪਰਿਆ, ਇਸ ਬਾਰੇ ਪੂਰੀ ਜਾਣਕਾਰੀ ਸਾਰੀ ਸਿੱਖ ਸੰਗਤਾਂ ਨੂੰ ਦਿਵੋ। ਜਿਸ ਤਰ੍ਹਾਂ ਰਾਤ ਤਕਰੀਬਨ ਸਾਰੀਆਂ ਸਿੱਖ ਸੰਗਤਾਂ ਤੱਕ ਜਾਣਕਾਰੀ ਜਾ ਚੁੱਕੀ ਹੈ ਕਿ ਰਾਤ ਤਕਰੀਬਨ 12 ਵਜੇ ਤੋਂ ਬਾਅਦ 25-30 ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਰਾਬ ਵਿੱਚ ਟੱਲੀ ਹੋ ਕੇ ਤੇ ਕੇਸਰੀ ਪਟਕੇ ਬੰਨ ਕੇ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਪੁਲਿਸ ਦੀ ਇੱਕ ਧਾੜ ਜੀ ਅੱਜ ਦੇ ਕੱਪੜਿਆਂ 'ਚ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਭਾਈ ਸਾਹਿਬ ਦੇ ਦਰਸ਼ਨਾਂ ਲਈ ਆਏ ਨੇ ਉਹ ਗੁਰਦੁਆਰਾ ਅੰਮ੍ਰਿਤਸਰ ਪਹੁੰਚੇ ਅਤੇ ਉੱਥੋਂ ਜਿਸ ਤਰ੍ਹਾਂ ਉਹਨਾਂ ਨੇ ਭਾਈ ਸਾਹਿਬ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਉਹਨਾਂ ਦੇ ਨਾਲ ਵੀ ਧੱਕਾ ਮੁੱਕੀ ਕੀਤੀ। ਜਿਹੜੇ ਪਿਛਲੇ 23 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਦਾ ਸਿਹਤ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਸੀ, ਉਹਨਾਂ ਦਾ ਸਰੀਰ ਇਸ ਗੱਲ ਦੀ ਆਗਿਆ ਨਹੀਂ ਸੀ ਦਿੰਦਾ, ਉਹਨਾਂ ਨਾਲ ਇਸ ਤਰ੍ਹਾਂ ਧੱਕੇਸ਼ਾਹੀ ਕੀਤੀ ਜਾਂਦੀ। ਸੋ ਪੁਲਿਸ ਦੀ ਧਾੜ ਨੇ ਜਿਹੜੀ ਮਤਲਬ ਸਿੰਘਾਂ ਦੇ ਭੇਸ ਵਿੱਚ ਆਈ ਹੋਈ ਸੀ, ਉਹਨਾਂ ਨੇ ਜਿਸ ਤਰ੍ਹਾਂ ਭਾਈ ਸਾਹਿਬ ਨੂੰ ਬੇਅਦਬੀ ਨਾਲ ਚੁੱਕ ਕੇ ਗੱਡੀ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ। ਜਿਹੜੇ ਸਿੰਘ ਉਸ ਵੇਲੇ ਭਾਈ ਸਾਹਿਬ ਦੇ ਆਸ-ਪਾਸ ਸੀ ਜਿਸ ਤਰ੍ਹਾਂ ਉਹਨਾਂ ਨਾਲ ਧੱਕਾ ਮੁੱਕੀ ਕੀਤੀ। ਇਹ ਸਾਰਾ ਮੈਂ ਸਮਝਦਾ ਕਿ ਉਹ ਕਰੂਰ ਚਿਹਰਾ ਜਿਹੜਾ ਜ਼ਾਲਮ ਚਿਹਰਾ ਵਾ, ਜਿਹੜਾ ਜ਼ਕਰੀਆ ਖਾਨ ਵਾਲਾ ਚਿਹਰਾ ਵਾ, ਜਿਹੜਾ ਬਾਦਲ ਸਰਕਾਰ ਦਾ ਇੱਕ ਵਾਰ ਫਿਰ ਸਾਡੇ ਸਾਹਮਣੇ ਆਇਆ। ਭਾਵੇਂ ਕਿ ਪਿਛਲੇ 2-3 ਦਿਨਾਂ ਤੋਂ ਇਸ ਗੱਲ ਦੀਆਂ ਕਿਆਸ ਰਾਈਆਂ ਲੱਗ ਰਹੀਆਂ ਸੀ ਤੇ ਪੁਲਿਸ ਆ ਜਿਹੜੀ ਕਿਸੇ ਸਮੇਂ ਵੀ ਭਾਈ ਸਾਹਿਬ ਨੂੰ ਚੁੱਕ ਸਕਦੀ ਆ, ਪਰੰਤੂ ਖਾਲਸਾ ਰਿਹਾਈ ਮਾਰਚ ਤੋਂ ਬਾਅਦ ਅਤੇ ਖਾਸ ਕਰਕੇ ਬੀਤੀ ਸ਼ਾਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਗੁਰਦੁਆਰਾ ਅੰਮ੍ਰਿਤਸਰ ਪਾਈ ਫੇਰੀ ਤੋਂ ਬਾਅਦ ਜਾਪਦਾ ਸੀ ਕਿ ਪੁਲਿਸ ਜਾਂ ਸਰਕਾਰ ਹਾਲੇ ਅਜਿਹੀ ਕੋਝੀ ਕਾਰਵਾਈ ਆ ਜਿਹੜੀ ਉਹ ਨਹੀਂ ਕਰੂਗੀ, ਪਰੰਤੂ ਸਰਕਾਰ ਨੇ ਸਿੱਖ ਕੌਮ ਨੂੰ ਭਰੋਸੇ 'ਚ ਲੈ ਕੇ ਜਿਸ ਤਰ੍ਹਾਂ ਇੱਕ ਹਮਲਾ ਕੀਤਾ ਵਾ ਕੌਮ ਦੇ ਸਵੈਮਾਨ ਤੇ ਕੌਮ ਦੀ ਅਣਖ ਤੇ, ਇਹਨੇ ਫੇਰ ਮੁੜ ਕੇ ਉਹ ਜਿਹੜਾ ਮੁਗਲਾਂ ਦਾ ਖੌਫਨਾਕ ਜਿਹੜਾ ਉਹਨਾਂ ਦਾ ਸਾਡੀ ਕੌਮ ਤੇ ਤਸ਼ੱਦਦ ਸੀ ਉਹਦੀ ਇੱਕ ਵਾਰ ਤਸਵੀਰ ਆ ਫੇਰ ਸਾਡੇ ਸਾਹਮਣੇ ਲਿਆਂਦੀ ਆ, ਜਿਹਨੂੰ ਲੈ ਕੇ ਸਮੁੱਚੇ ਸਿੱਖ ਪੰਥ ਵਿੱਚ ਰੋਸ ਵੀ ਆ, ਰੋਹ ਵੀ ਆ, ਗੁੱਸਾ ਵੀ ਆ, ਗਮ ਵੀ ਆ। ਤੇ ਭਾਵੇਂ ਕਿ ਉਸ ਤੋਂ ਥੋੜਾ ਹੈਲੋ ਵੀਅਰਸ, ਲੱਗਦਾ ਹੈ ਇਹਨਾਂ ਦਾ ਫੋਨ ਲਾਈਨ ਸਾਡੇ ਨਾਲ ਕੱਟੀ ਗਈ ਹੈ। ਅਸੀਂ ਇੱਥੇ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਇਹਨਾਂ ਨਾਲ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ।